ਅਸੀਂ ਕੋਈ 60 ਜੀ ਹਾਂ ਤੇ ਟੈਂਕ ਇਸ ਤਰ੍ਹਾਂ 20 ਰੁਪਏ ਨਾਲਾ ਕਿੱਡਾ ਇਸ ਤਰ੍ਹਾਂ ਜਾਂਦੇ ਹਨ ਨਾਲਾ ਵੀ ਕ੍ਰਾਸ ਕਰ ਦਿੰਦੇ ਆ ਬਿਲਕੁਲ ਕਿਤੇ ਨਹੀਂ ਹੁਣ ਉਦੋਂ ਦੀ ਹੁੰਦੇ ਉਹਨਾਂ ਦੇ ਚੈਨ ਹੀ ਬੜੇ ਬੜੇ ਹੁੰਦੇ ਅੱਛਾ ਉਹ ਜਿਹਾ ਜਿਵੇਂ ਅਸੀਂ ਬੈਠੇ ਨਾ ਇਹ ਮੋਰ 'ਚ ਨਾ ਇੱਥੇ ਅਸੀਂ ਲੰਮੇ ਪਏ ਨੇ ਅਸਲ ਮੋਰਚਾ ਦਿਖਾਣਾ ਨਹੀਂ ਇਸ ਤਰ੍ਹਾਂ ਲੰਮੇ ਪਏ ਨੇ ਤੇ ਉਹਨਾਂ ਦੇਖ ਲਿਆ ਨਾ ਟੈਂਕ 'ਚ ਬਹਿ ਬੰਦੇ ਬਵੇ ਕਰਨ ਉਹਨਾਂ ਫੈਲ ਮਾਰਨਾ ਚੜੀਏ ਪਰਲੇ ਬੰਨੇ ਉਹ ਸਾਡਾ ਧਿਆਨ ਆਉਣ ਹੋਣਾ ਨਾ ਤੇ ਉਹ ਸੁਰਸਣੀਆਂ ਜ਼ਮੀਨ 'ਚ ਚੱਲੀਆਂ ਅਸੀਂ ਉੱਠ ਕੇ ਨੱਠ ਪੈਣਾ ਉਹ ਸਾਨੂੰ ਇਸ ਤਰ੍ਹਾਂ ਕਰਦੇ ਹਨ ਅੱਛਾ ਅਸਾਂ ਡਰਾ ਕੇ ਨਸਾਉਂਦੇ ਹਾਂ ਨਸਾਉਂਦੇ ਹਾਂ ਮਾਰਦੇ ਨਹੀਂ ਹਨ अस्सलाम वालेकुम ਵਾਲੇਕੁਮ ਸਲਾਮ ਜੀ क्या हाल सुनाओ ठीक हो ਸ਼ੁਕਰ ਹੈ ਤੁਸੀਂ ਸੁਣਾਓ अल्लाह शुक्र है बिल्कुल खैर खैरियत ते सुनाओ पैलियां लाए दे हो ਜੀ अच्छा ते साढ़े दोस्तां जरा अपना तारफ कराओ कि की नाम है थोड़ा ਮੇਰੇ ਨਾਂ ਮੁਹੰਮਦ ਯੂਸਫ मोहम्मद यूसुफ ਨਾਜੂ ਚੱਕ पिंड थोड़ा नाजू चक ਜੀ अच्छा ते वाला साहब दा की नाम है जी ਗੁਲਾਮ ਸਿੰਘ ਉਹ ਕਦੇ ਫੌਜ ਹੋ ਗਏ ਸਾਨੂੰ ਪੈਣ ਨੂੰ 3-4 ਸਾਲ अच्छा ਪਹਿਲਾਂ ਦੇ ते ਅਸੀਂ ਬੱਚੇ ਰਹਿ ਗਏ ਹਾਂ ठीक हो गया हाँ। दादी होरां दा नाम याद है ਦਾਦੇ ਦਾ ਨਾਂ ਯਾਦ ਹੈ ते की नाम है दसो जरा ਦਾਦੇ ਨਾਂ ਇਦਾ ਖਾਂ ईदा खान ਹਾਂ ते की कौम जी अपनी ਰਾਜਪੂਤ ਸਲੈਬ ਜੀ राजपूत सलैरी ते इत्थों दे बशिंदे हो या ਬਸਿੰਦੇ अच्छा ਇੱਥੋਂ ਦੇ ਬਸਿੰਦੇ ठीक हो गया ते दसो जरा कि उम्र तुहाडी किन्नी क है ਉਮਰ 80 81 ਦੇ ਜਦੋਂ ਇਹ ਕਿ ਪਾਕਿਸਤਾਨ ਬਣਿਆ ਤੁਹਾਨੂੰ ਉਦੋਂ ਦੀ ਹੋਸ਼ ਹੈ ਔਰ ਖਰੀ ਪਲੀ ਜੀ ਮੈਂ ਉਹਨੂੰ 10 ਸਾਲਾਂ ਦਾ 11 ਸਾਲਾਂ ਅੱਛਾ। ਹਾਂ ਤੇ ਤੁਸੀਂ ਸਾਨੂੰ ਦੱਸੋ ਜਰਾ ਕਿ ਤੁਹਾਡੇ ਪਿੰਡ ਕੋਈ ਗੈਰ ਮੁਸਲਮ ਲੋਕ ਰਹਿੰਦੇ ਹਨ ਬੜੇ ਕੀ ਨਾਂ ਸੀ ਉਹਨਾਂ ਦੇ ਉਹਨਾਂ ਦਾ ਨਾਂ ਕਿਸੇ ਦਾ ਪਹਿਲੇ ਦੱਸੋ ਉਹ ਜਿਹੜੇ ਵੱਡੇ ਹਨ ਘਰ ਦੇ ਮਾਲਕ ਉਹਨਾਂ ਦੇ ਨਾਂ ਦੱਸੋ ਫਿਰ ਉਹਨਾਂ ਦੇ ਕੋਈ ਬੱਚੇ ਜਿਹੜੇ ਤੁਹਾਡੇ ਨਾਲ ਲੰਗੋਟੀਏ ਹਨ ਉਹ ਖਜ਼ਾਨਾ ਤੇ ਬਾਬੂ ਇਸ ਤਰ੍ਹਾਂ ਦੇ ਨਾਂ ਉਹਨਾਂ ਦੇ ਜਿਹੜੇ ਤੁਸੀਂ ਜਿਹੜੇ ਉਹਨਾਂ ਦੇ ਬੱਚੇ ਸਨ ਤੁਹਾਡੇ ਲੰਗੋਟੀਏ ਉਹ ਬੱਚੇ ਜਿਹੜੇ ਲੰਗੋਟੀ ਹਨ ਨਾ ਹਾਂ ਉਹ ਕੋਈ ਗਿਰਧਾਰੀ ਕਿਸੇ ਨਾਲ ਬਾਬੂ ਹਾਂ ਕਿਸੇ ਨਾਲ ਖਜ਼ਾਨਾ ਹਾਂ ਕਿਸੇ ਨਾਲ ਦਵਾਨੂ ਹੋਰ ਕੀ ਹਾਲ ਹੋਇਆ ਨਾਂ ਅਸੀਂ ਚੱਲਦੇ ਦੇ ਹਿੰਦੂ ਧਰਮ ਦੇ ਮੁਤਾਬਕ ਉਹਨਾਂ ਨਾਂ ਰੱਖੇ ਹਾਂ ਉਹਨਾਂ ਆਪ ਆਪਣੇ ਨਾਂ ਇਸ ਤਰ੍ਹਾਂ ਰੱਖੇ ਹਨ ਅੱਛਾ ਹਾਂ ਤੇ ਦੱਸੋ ਜਰਾ ਸਾਨੂੰ ਕਿ ਉਸ ਟਾਈਮ ਕੀ ਤੁਸੀਂ ਦੇਖਿਆ ਜਦੋਂ ਪਾਕਿਸਤਾਨ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ ਜੀ ਜੀ ਉਦੋਂ ਪਹਿਲਾਂ ਇਹ ਜਿਹੜੇ ਲੋਕ ਲਾਗੇ ਹਨ ਬਾਰਡਰ ਤੇ ਅੱਛਾ ਇਹ ਸਾਡੀਆਂ ਰਿਸ਼ਤੇਦਾਰੀਆਂ ਇੱਧਰ ਅਸੀਂ ਵੀ ਲਾਗੇ ਹਾਂ ਤੇ ਉਹ ਨੱਸ ਕੇ ਨਾ ਤੇ ਇੱਧਰ ਆ ਜਾਂਦੇ ਹਨ ਅੱਛਾ ਹੈਂ ਅੱਛਾ ਮਗਰੋਂ ਮੈਂ ਦੂਸਰਾ ਆਇਆ ਦੌੜਦਾ ਇਹ ਆ ਗਿਆ ਜੇ ਹਿੰਦੂ ਇਹ ਆ ਗਿਆ ਜਸਾ ਇਹ ਆ ਗਿਆ ਕੁਛ ਅੱਛਾ ਜਸਾ ਜੋ ਹੈ ਕੋਈ ਨਹੀਂ ਉਹ ਪਿਹਾਂ ਬਾਰਡਰ ਤੇ ਰਹਿੰਦੇ ਹਨ ਹੁਣ ਤਰਾ ਪੈਂਦੇ ਦੇ ਲੋਕ ਨੱਸ ਪੈਂਦੇ ਹਨ ਅੱਛਾ ਸਾਨੂੰ ਦੱਸੋ ਜਰਾ ਫਿਰ ਕਿ ਤੁਹਾਡੇ ਜਿਹੜਾ ਪਿੰਡ ਆ ਇਹਦੇ ਆਲੇ ਦੁਆਲੇ ਜਿਹੜੇ ਲਾਗੇ ਪਿੰਡ ਨੇ ਉਹਨਾਂ ਦੇ ਨਾਂ ਦਾ ਮਤਲਬ ਉਹ ਕੀ ਤਰ੍ਹਾਂ ਉਹਦੇ ਨਾਲ ਇੱਕ ਨਾ ਸੰਗਨਾਲ ਹਾਂ ਪੜਿਆਰੀ ਖੜਕੜਾ ਹਾਂ ਹੈਂ ਹਾਂ ਅੱਗੇ ਆਲ ਹਾਂ ਅੱਗੇ ਪਗਿਆੜੀ ਅੱਗੇ ਛਾਪਰ ਹਾਂ ਤੇ ਇੱਧਰ ਦਿਉਲੀ ਪਰ ਅੱਛਾ ਹਾਂ ਇਹ ਪਿੰਡ 9 ਗ੍ਰਾਂ ਇਹ ਸਾਡੇ ਪਿੰਡ ਦੇ ਦੁਆਲੇ ਪਿੰਡ ਠੀਕ ਹੋ ਗਿਆ ਹਾਂ ਤੇ ਦੱਸੋ ਜਰਾ ਸਾਨੂੰ ਕਿ ਜੱਥਾ ਤੁਸੀਂ ਜਾਂਦਾ ਕੋਈ ਦੇਖਿਆ ਜੈਸਾ ਦੇਖਿਆ ਅੱਛਾ ਉਹ ਦੇਖਿਆ ਐਂਟ ਤੇ ਐਂਡ ਤੇ ਜਦੋਂ ਸੂਬੇਦਾਰ ਵੱਢਿਆ ਨਾ ਹਾਂ ਉਹ ਕੋਈ 10 5 15 ਪਿੰਡ ਹਨ ਸ਼ੀਵਾਲ ਸ਼ਿਜਾਦੇ ਪਰਾਂ ਸ਼ਿਜਾਦੇਲ ਦੇ ਹਾਂ ਜਿਹੜੇ ਸਿੱਖਾਂ ਦੇ ਪਿੰਡ ਹਨ ਆ ਉਹ ਇਕੱਠੇ ਉੱਠ ਕੇ ਆਏ ਹਨ ਅੱਛਾ ਉਹ ਖਲਕ ਤੇ ਨਹੀਂ ਕਹੀ ਪਿਆ ਜੀ ਸਾਡੀ ਡੇਕ ਹੈ ਨਾ ਰੱਖ ਹਾਂ ਇੱਥੋਂ ਲੈ ਕੇ ਤੇ ਡੇਕ ਦੇ ਕਿਨਾਰੇ ਤੇ ਕਰਾਂ ਤੇ ਜੰਗਲ ਦੇ ਉਰਲੇ ਕਿਨਾਰੇ ਤੇ ਕਰਾਂ ਇੱਕ ਜਹਾ ਸੀ ਅੱਛਾ ਬੁੱਢੀਆਂ ਨਿਆਣੇ ਉਹਨੇ ਵਿੱਚ ਦਿੱਤੇ ਹਨ ਜਿਹੜੇ ਤੁਮਾਰੀ ਜਵਾਨ ਬੰਦੇ ਹਨ ਉਹਨਾਂ ਕੋਲ ਤਲਵਾਰਾਂ ਤੇ ਛਵੀਆਂ ਤੇ ਕੁਹਾੜੀਆਂ ਇਹ ਦੁਆਲੇ ਲਾ ਕੇ ਪਾਉਂਦੇ ਹਨ ਘੋੜਿਆਂ ਤੇ ਘੋੜੇ ਵੀ ਉਹਨਾਂ ਕੋਲ ਆਏ ਹਨ ਅੱਛਾ ਤੇ ਉਹਨਾਂ ਸੂਬੇਦਾਰ ਦਾ ਸਿਰ ਲਾ ਲਿਆ ਉਹਨਾਂ ਨੇ ਰਲ ਕੇ ਨਾਰੇ ਮਾਰ ਕੇ ਚਲੇ ਗਏ ਅੱਗੇ ਸਕਰੋੜੀ ਦਾ ਬੰਨਾ ਸੀ ਅੱਛਾ ਪਾਰ ਹੋ ਗਏ ਨਾ ਉਹ ਸੂਬੇਦਾਰ ਸਾਹਿਬ ਕਿੱਥੋਂ ਦਾ ਸੀ ਉਹ ਇਹ 9 ਗ੍ਰਾਂ ਦਾ ਨਾਂ ਦਾ ਪਤਾ ਕੀ ਨਾਂ ਸੀ ਉਹਦਾ ਨਾਂ ਉਹਦੇ ਹਰੇ ਮੁਹੰਮਦ ਹਾਂ ਇਹ ਕੀ ਯਾਰ ਮੈਨੂੰ ਚਲੋ ਨਹੀਂ ਯਾਦ ਯਾਦ ਨਹੀਂ ਮੈਨੂੰ ਅੱਛਾ ਸਾਨੂੰ ਦੱਸੋ ਜਰਾ ਕਿ ਜਿਹੜੇ ਇੱਥੋਂ ਬਾਰਡਰ ਦੇ ਪਾਰ ਪਿੰਡ ਨੇ ਜੀ ਉਹ ਕਿਸੇ ਦਾ ਨਾਂ ਜਾਣਦੇ ਹੋ ਆਹੋ ਕਿੰਨੇ ਕੁ ਪਿੰਡ ਜਾਣਦੇ ਹੋ ਜਰਾ ਪਿੰਡ ਨੰਗਾ ਮਾਜਰਾ ਹੀ ਹਾਂ ਅੱਗੇ ਸੁਜਨ ਗੰਡਿਆਲ ਦੇ ਸਾਹਮਣੇ ਉੱਥੇ ਸਾਮਦੂ ਹਾਂ ਫਿਰ ਅੱਗੇ ਖੋਖਰਾਂ ਚੱਕ ਦਿਉਲੀ ਹਾਂ ਫਿਰ ਬਤਾਲ ਹਾਂ ਜਿਹੜੇ ਪਿੰਡ ਨੇ ਇਹ ਅਸੀਂ ਦੇਖੇ ਨੇ ਪਰਾਂ ਨਹੀਂ ਗਏ ਦੇ ਅੱਛਾ ਤੁਸੀਂ ਇਹ ਪਿੰਡ ਦੇਖੇ ਦੇ ਨੇ ਆ ਅਸੀਂ ਦੇਖੇ ਨੇ 47 ਤੋਂ ਪਹਿਲੇ ਦੇ ਪਹਿਲਾਂ ਦੇ ਇਹ ਜਿਹੜੇ ਨੇ ਚੁਜਵਾਲ ਹਾਂ ਚੁਜਵਾਲ ਬਾਵਾ ਤੂੰ ਕਰੋੜੀਆਂ ਨੂੰ ਅੱਛਾ ਉੱਥੇ ਮੈਂ ਆਪਣੇ ਚਾਚੇ ਦੀ ਬਰਾਤ ਦੇ ਨਾਲ ਗਿਆ ਉਹਨੂੰ ਰਾਤ ਨੂੰ ਬਰਾਤਾਂ ਨੂੰ ਜਾਣਾ ਰਾਤ ਬਰਾਤ ਰਹਿੰਦੀ ਸੀ ਰਾਤੋਂ ਰਾਤ ਜਾਣਾ ਹਾਂ ਤੇ ਦਿਨੇ ਆਉਣਾ
ਅੱਛਾ ਉਹਨੂੰ ਇਹ ਸ਼ੱਕਰ ਤੇ ਲੱਡੂ ਤੇ ਦਾਲ ਤੇ ਚੌਲ ਤੇ ਘਿਓ ਚੱਲਦਾ ਸੀ। ਅੱਛਾ ਤੁਹਾਨੂੰ ਉਹਨਾਂ ਨੇ ਇਹ ਖਿਲਾਇਆ ਆਏ ਖੜਾਏ ਹੁਣ ਰਾਤ ਤੁਸੀਂ ਫਿਰ ਇਹ ਉੱਥੇ ਰਾਤ ਉੱਥੇ ਰਹੇ ਸੋ ਆਇਆ ਸੀ ਤੇ ਸਵੇਰ ਫਿਰ ਜੰਜ ਦੀ ਨਾਤੀ ਵੀ ਆਈ ਸੁਬਹ ਇਹ ਆ ਵੀ ਡੇਕ ਕੋਲ ਹੀ ਹਾਂ ਕੋਈ ਨਾਤਾ ਹੀ ਕੋਈ ਆਉਂਗੇ ਨਾਸ਼ਤਾ ਕੀਤਾ ਸੀ ਢੋਲ ਵਾਪਸੀ ਆ ਕੀ ਨਾਸ਼ਤਾ ਦਿੱਤਾ ਸੀ ਸਵੇਰ ਉਹਨਾਂ ਨੇ ਚਾਹ ਤੇ ਹੈ ਲੱਡੂ ਤੇ ਚਾਹ ਅੱਛਾ ਲੱਡੂ ਦੇ ਘਰ ਬਣਾ ਘਰ ਦਿੰਦੇ ਜਿਹੜੇ ਬਣਾਏ ਹੁੰਦੇ ਨੇ ਹਾਂ ਅੱਛਾ ਉਹਦੇ ਕਿਹੜਾ ਪਿੰਡ ਸੀ ਉਹ ਚਜਵਾਲ ਚਜਵਾਲ ਹਾਂ ਅੱਛਾ ਚਜਵਾਲ ਤੁਸੀਂ ਯਾਨੀ ਕਿ ਬਰਾਤ ਤੇ ਗਏ ਹੋ ਬਰਾਤ ਦੇ ਗਏ ਆ ਤੇ ਹੋਰ ਤੇ ਜਿਹੜਾ 4 ਵਜੇ ਕੋਲ ਦੁਹਾਲੀ ਆ ਨਾ ਹਾਂ ਉਹ ਬਿਲਕੁਲ ਨਾ ਉੱਥੇ ਮੇਰੀ ਪਿੰਡੀ ਮਾਸੀ ਵੀ ਆ ਨਾ ਉੱਥੇ ਹੈਂ? ਪਿੰਡੀ ਵੀ ਆ ਨਾ ਉੱਥੇ ਨਾਲ ਆਹੋ ਮੇਰੀ ਮਾਸੀ ਹੀ ਹਾਂ ਸਕੀ ਕਿਹੜੇ ਪਿੰਡ ਦੁਹਾਲੀ ਦੁਆਲੀ ਅੱਛਾ ਉੱਥੇ ਅਸੀਂ ਬੜੇ ਜਾਂਦੇ ਆਉਂਦੇ ਰਹੇ 4 ਵਜੇ ਇਹ ਸਾਈਡ ਤੇ ਇਹ 4 ਵਜੇ ਹਾਂ ਇਹ ਸਾਈਡ ਤੇ ਹੈ। ਅੱਛਾ ਤੇ ਉਹ ਨਜ਼ਦੀਕ ਹੈ ਬਣਿਓ ਉੱਥੇ ਅਸੀਂ ਜਾਂਦੇ ਰਹੇ ਆ ਹਾਂ ਤੇ ਰਾਤਾਂ ਵੀ ਰਹਿੰਦੇ ਰਹੇ ਆਉਂ ਵੀ ਉਹ ਲੋਕ ਹਨ ਜਿਹੜੇ ਦੁਹਾਲੀ ਤੇ ਮਾਣੀ ਦੇ ਦੁਹਾਲੀ ਤੇ ਅੱਗੇ ਦਿਉਲੀ ਹਾਂ ਮੈਨੂੰ ਨਾਂ ਨਹੀਂ ਯਾਦ ਹੈ ਨਾ ਪਿੰਡ ਦੇ ਅੱਗੇ ਸਾਮਦੂ ਹਾਂ ਬਤਾਲ ਖੋਖਰਾਂ ਚੱਕ ਅੱਛਾ ਹੈ ਇਹੋ ਜਿਹੇ ਪਿੰਡ ਨੇ ਜਿਹੜੇ ਇਹ ਨਾਲ ਬੜੇ ਨੇ ਤੇ ਉਧਰ ਕੋਈ ਮੇਲਾ ਛਲਾ ਵੀ ਦੇਖਿਆ ਤੁਸੀਂ ਕਦੇ ਗਏ ਹੋ ਮੇਲਾ ਇਹ ਦੇਖਿਆ ਜਿਹੜਾ ਨਾਲ ਦੇ ਜਿਹੜੀ ਉਹ ਰਿਆਸਤ ਦੀ ਸੜਕ ਆਉਂਦੀ ਸੀ ਨਾ ਇੱਥੇ ਉਹ ਪਿੰਡ ਦਾ ਮੈਨੂੰ ਨਾਮ ਭੁੱਲ ਗਿਆ ਉੱਥੇ ਸਾਡੇ ਪਿੰਡਾਂ ਕੋਲ ਮੇਲਾ ਲੱਗਦਾ ਰਿਹਾ ਕੌਡੀ ਹੁੰਦੀ ਰਹੀ ਬੜੀ ਅੱਛਾ ਸਾਡੇ ਲੋਕ ਵੀ ਤੇ ਉੱਧਰ ਦੇ ਲੋਕ ਵੀ ਕੌਡੀ ਖੇਡਦੇ ਰਹੇ ਨੇ ਅੱਛਾ ਤੇ ਅਸੀਂ ਛੋਟੇ ਹਾਂ ਤੇ ਸਾਡਾ ਮਾਂ ਪਿਓ ਨੇ ਨਾਲ ਮੋੜ ਛੱਡਦਾ ਰਿਹਾ ਵਾਪਸ ਹੋ ਜਾਓ ਤੁਸੀਂ ਵਾਪਸ ਹੋ ਜਾਓ ਤੁਸੀਂ ਨਹੀਂ ਜਾਣਾ ਤੇ ਅੱਛਾ ਤੇ ਉਹਨਾਂ ਦੇ ਰੁਪਈਆ ਢੇਲੀ ਦੇਣਾ ਤੇ ਅਸੀਂ ਡੋਲੀ ਘਰ ਨੂੰ ਆਇਆ ਅਗਾ ਨਹੀਂ ਗਏ ਜਾਣ ਦਿੱਤਾ ਅੱਛਾ ਉਹ ਨਾਲ ਹੀ ਚਾਹ ਪਿੰਡੀ ਉੱਥੇ ਉਹ ਉਧਰ ਜਿਹੜੀਆਂ ਜ਼ਮੀਨਾਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਜ਼ਮੀਨਾਂ ਅਸੀਂ ਚੱਲ ਹੈ ਨਾਲ ਸਾਡੇ ਅੰਗਰੂ ਨੇ ਜਿਸ ਤਰ੍ਹਾਂ ਇੱਧਰ ਸਭ ਦਾ ਹਰਿਆਲੀ ਹੈ ਆ ਅਸੀਂ ਚੱਲ ਜਿਹੜੇ ਨੇ ਦੁਹਾਲੀ ਹਾਂ ਤੇ ਦਿਉਲੀ ਹਾਂ ਇਹਨਾਂ ਦੇ ਕੋਲੋਂ ਦੀ ਕੋਈ ਸੂਆ ਪੈਂਦਾ ਸੀ ਅੱਛਾ ਉਹਦੇ ਪਰ ਮੰਜੀ ਲੱਗਦੀ ਸੀ ਅੱਛਾ ਹਾਂ ਉਹਰਾ ਨਹੀਂ ਤੇ ਉਸ ਵਕਤ ਇੱਧਰ ਵੀ ਚੌਲ ਹੁੰਦੇ ਹਨ ਨਾ ਇਹ ਸਾਡੇ ਲੋਕ ਉੱਧਰ ਜਾ ਕੇ ਨਾ ਹਾਂ ਤੇ ਲਿਆਉਂਦੇ ਰਹੇ ਨਾ ਤੇ ਚੌਲ ਸਾਡੇ ਹਾਲ ਕੋਈ ਨਹੀਂ ਹੁੰਦੇ ਉਹ ਜਿਹੜੇ ਉਧਰ ਹੀ ਹੁੰਦੇ ਰਹੇ ਰਿਆਸਤ ਉੱਧਰ ਜਾਂਦੇ ਨੇ ਲੋਕ ਮਸਾਲਾ ਜਿਵੇਂ ਹੁਣ ਅਸੀਂ ਇੱਧਰ ਮਿਹਨਤ ਕਰਨ ਚਲੇ ਜਾਈਏ ਗੁੱਜਰਾਂ ਵਾਲੇ ਸਿਆਲਕੋਟ ਕਿਤੇ ਵੀ ਚਲੇ ਜਾਈਏ ਸਾਡੇ ਕੋਲ ਮੰਜੀ ਲੱਭਦੀ ਹੈ ਤੇ ਉਹ ਲੋਕ ਕਮਾ ਕੇ ਲਿਆਉਂਦੇ ਇਸੇ ਚਲਾ ਲੋਕ ਜਾਂਦੇ ਹਨ ਤੇ ਥੋੜੀ ਮੰਜੀ ਲੈ ਕੇ ਤੇ ਉਹ ਇੱਧਰ ਆ ਜਾਂਦੇ ਹਨ ਅੱਛਾ ਜਿਹੜੇ ਚੌਲ ਹਣਾਉਂਦੇ ਐਵੇਂ ਚੋਰੀ ਛੱਪੀ ਆਉਂਦੇ ਹਨ ਅੱਛਾ ਅਸਾਂ ਗਵਰਨਮੈਂਟ ਨਹੀਂ ਆਉਣ ਦਿੰਦੀ ਹੈ ਅੱਜ ਜਿਵੇਂ ਮਸੂਲ ਨਹੀਂ ਸ਼ਹਿਰਾਂ 'ਚ ਗੱਡੀ ਰੋਕ ਲੈਂਦੀ ਹੈ ਤੇ ਮਸੂਲ ਹਨ ਹਾਂਜੀ ਹਾਂਜੀ ਉਹ ਟੋਟ ਹੁੰਦੇ ਹਨ ਅੱਛਾ ਜਿੱਥੇ ਰਸਤਾ ਸੀ ਨਾ ਹਾਂਜੀ ਉੱਥੋਂ ਨਾ ਝੁੱਗੀਆਂ ਬਣਾਈ ਦੀਆਂ ਹਨ ਇੱਕ ਨਿੱਕਾ ਜਿਹਾ ਕੋਠਾ ਦੇ ਅੱਗੇ ਬਰਾਂਡਾ ਜਿਹਾ ਤੇ ਵਿੱਚ ਕੁਰਸੀ ਜੀ ਡਾਹਣੀ ਉਹ ਕਦੇ ਹੋਣਾ ਤੇ ਕਦੇ ਨਹੀਂ ਹੋਣਾ ਅੱਛਾ ਅੱਛਾ ਜਦੋਂ ਕੋਈ ਰਾਹੀ ਆਉਂਦਾ ਲੱਭਦਾ ਨਾ ਉਹਨਾਂ ਨੇ ਤੇਰੇ ਕੋਲ ਮੁੰਡਿਆਂ ਨੇ ਉਹ ਦੌੜ ਜਾਣਾ ਉਹ ਗਠਰੀ ਹੋ ਰਿਹਾ ਕੀ ਹੈ ਇਹ ਕੀ ਰਿਸ਼ਤੇਦਾਰੀ ਆ ਪੁੱਛਣਾ ਉੱਥੇ ਜੀ ਸਾਡੀ ਰਿਸ਼ਤੇਦਾਰੀ ਕੀ ਆ ਗਠਰੀ 'ਚ ਉਹਨਾਂ ਗਠਰੀ ਦੇਖਣੀ ਜੋ ਉਧਰੋਂ ਆਉਣਾ ਤੇ ਉਹ ਖਲਾ ਕੇ ਦੇਖਣੀ ਉਹਨਾਂ ਅੱਛਾ ਅੱਛਾ ਕੀ ਲੈ ਕੇ ਜਾ ਰਿਹਾ ਹਾਂ ਕੀ ਲੈ ਕੇ ਜਾ ਤੇ ਉਦੋਂ ਕੋਈ ਸਾਂਬਾ ਨਹੀਂ ਦੇਖਿਆ ਸਾਂਬਾ ਇਹ ਨਾ ਤੈਨੂੰ ਦੱਸਿਆ ਨਾ ਖਿੜਲੀ ਸਾਂਬਾ ਇਹ ਜਿੰਨੇ ਪਿੰਡ ਨੇ ਨਾ ਰਾਮਗੜ੍ਹ ਖਿੜਲੀ ਇਹ ਜਿਹੜੇ ਨੇ ਇਹ ਪਿੰਡ ਇਹ ਸਾਰੇ ਮੈਂ ਤੈਨੂੰ ਦੱਸਿਆ ਮੈਨੂੰ ਯਾਦ ਦੇਖੇ ਦੇ ਨੇ ਇਹ ਜਿੰਨੇ ਵੀ ਉੱਥੋਂ ਲੈ ਕੇ ਨਾ ਮਰਾਕਿਆਂ ਬਾੜਿਆਂ ਤੋਂ ਲੈ ਕੇ ਤੇ ਇਹ ਡੇਕ ਦੇ ਕਿਨਾਰੇ ਤੇ ਕਰਾਂ ਇਹ ਸਭ ਪਿੰਡ ਅਸੀਂ ਦੇਖੇ ਅੱਛਾ 2 4 ਮੀਲ ਅੱਗੇ ਨਹੀਂ ਗਏ ਉੱਥੇ ਜਿੱਥੇ ਜਾਂਦੇ ਰਹੇ ਤੁਸੀਂ ਉੱਥੇ ਰਿਸ਼ਤੇਦਾਰਾਂ ਦੇ ਘਰ ਮਾਸੀ ਆਪਣੀ ਕੋਲ ਜਾਂਦੇ ਰਹੇ ਹੋ ਜੀ ਉੱਥੇ ਗੈਰ ਮੁਸਲਮਾਨ ਘਰ ਹੋਣਗੇ ਨਾਲ ਨਾਲ ਉਹਨਾਂ ਦੇ ਵੀ ਜਿਵੇਂ ਯਾਰ ਜਿਵੇਂ ਹੁਣ ਮਸਾਲਾ ਸਾਡੇ ਕਸ਼ਮੀਰ ਚ ਨਹੀਂ ਲੋਕ ਜੀ ਜਾਂ ਮਸਾਲਾ ਸਿੰਧ ਚ ਹਾਂਜੀ ਕਰਾਚੀ ਜੀ ਕਿਉਂਕਿ ਥੋੜਾ ਹਿੰਦੂ ਨਹੀਂ ਨਾ ਆਹ ਬੜੇ ਨੇ ਅਸੀਂ ਮੈਂ ਕਰਾਚੀ ਨਾਲ ਸਿੰਧ ਚ ਨਹੀਂ ਗਿਆ ਉਹਨੇ ਸੁਣਿਆ ਦੁਆ ਹਿੰਦੂ ਬੜੇ ਹਿੰਦੂ ਕਮਿਊਨਿਟੀ ਆਹ ਇਹੋ ਹਿਸਾਬ ਸਾਡਾ ਹੀ ਸਾਡੇ ਪਿੰਡ ਚ ਹੀ ਹੈ ਨੇ ਸਾਡੇ ਪਿੰਡ ਵਾਲਾ ਹੀ ਅਸੀਂ ਨਿੱਕੇ ਕਿਹਾ ਸਾਨੂੰ ਉਹਨਾਂ ਦੇ ਘਰਾਂ ਦਾ ਪਤਾ ਨਹੀਂ ਲੱਗਦਾ ਰਿਹਾ ਉਹ ਜੁੱਤੀਆਂ ਕਰਦੇ ਹਨ ਖੋਪੇ ਗੰਢਲੇ ਕਿਸੇ ਨੇ ਤਰਖਾਣਾ ਵਾਲਾ ਕੰਮ ਕਰਨਾ ਕਿਸੇ ਨੇ ਕੁਝ ਉਹ ਜਾਣੇ ਸਾਨੂੰ ਛੋਟੇ ਪਤਾ ਨਹੀਂ ਲੱਗਣਾ ਅੱਛਾ ਨਿੱਕੇ ਘਰ ਉਹ ਉਹਨਾਂ ਦੇ ਜਿਹੜੇ ਕੋਈ ਬੱਚੇ ਸਨ ਬੱਚੇ ਉਹ ਕਿਸੇ ਦਾ ਨਾਂ ਯਾਦ ਹੈ ਤੈਨੂੰ ਦੱਸਿਆ ਵੀ ਕਿਸੇ ਨਾਲ ਗਰਦਾਰੀ ਸੀ ਕਿਸੇ ਨਾਲ ਜਿਹੜੇ ਉਸ ਪਿੰਡ ਮਾਸੀ ਦੇ ਪਿੰਡ ਦੇ ਹਨ ਜਿਹੜੇ ਉਹ ਕਿਹੜਾ ਪਿੰਡ ਸੀ ਉਹ ਉੱਥੇ ਨਹੀਂ ਦੁਆਲੀ ਉੱਥੇ ਦੇ ਕੋਈ ਬੱਚਾ ਨਹੀਂ ਯਾਦ ਮੈਂ ਤੈਨੂੰ ਦੱਸਿਆ ਵੀ ਅਸੀਂ ਸਾਡੇ ਨਾਲ ਕਿਸੇ ਨਾਉਣੀਆਂ 4 ਵਜੇ ਦੇ ਨਾਲ ਹੀ ਸੀਨਾ ਸੀ ਆਹੋ ਅਸੀਂ ਬਾਵਾ 11 ਸਾਲਾਂ ਦੇ ਸਾਡੇ ਜਿਹੜੇ ਪਿਛਲੇ ਉਹਨਾਂ ਘੋੜੀ ਰੱਖੀ ਲੰਬੜਦਾਰ ਸਨ ਘੋੜੀ ਉਹ ਸ਼ੌਂਕੀਆ ਤੌਰ ਰੱਖਦੇ ਹਨ ਉਹਨਾਂ ਵੀ ਰੱਖੀ ਸੀ ਅੱਗੇ ਤੇ ਅਸੀਂ ਸ਼ਾਮੀ ਬਹਿੰਦੇ ਹਾਂ
ਤੇ ਘੜੀ ਉੱਥੇ ਖਲੋਣਾ ਡੋਲੀ ਚਲਿਆ ਅੱਛਾ ਹਾਂ ਇਹ ਸਭ ਬੱਚੇ ਆ ਆਣ ਕੇ ਕਦੇ ਸਕੂਲ ਤੇ ਕਦੇ ਡੰਗਰ ਖੋਲ ਲੈਣੇ ਕਦੇ ਕੁਛ ਆ ਚਲਾ ਸਭ ਕਿਤਾਬ ਸੀ। ਉਹ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਚ ਫਿਰ ਤੁਸੀਂ ਕੋਈ ਨੌਕਰੀ ਵਗੈਰਾ ਵੀ ਕੀਤੀ ਹੈ? ਨਾ ਅਸੀਂ ਕੋਈ ਨੀ, ਮੈਂ ਜ਼ਿਮੀਦਾਰ ਕੀਤਾ ਜ਼ਿਮੀਦਾਰੀ ਕਿਤੇ ਹਾਲ ਤੱਕ ਨਹੀਂ ਗਿਆ ਤੇ ਵਾਲ ਸਾਹਿਬ ਨੇ ਵੀ ਜ਼ਿਮੀਦਾਰੀ ਕੀਤਾ ਸੀ? ਜੇ ਬਾਲ ਸਾਲ ਫੌਜ ਦੀ ਨੌਕਰੀ ਕੀਤੀ ਸੀ। ਅੱਛਾ ਉਹ ਖੱਚਰਾਂ ਦੇ ਉਹਨੂੰ ਖੱਚਰਾਂ ਤੇ ਹੁੰਦੀ ਪਹਿਲਾਂ ਖੱਚਰਾਂ ਤੇ ਅਜੇ ਵੀ ਹੈ? ਹਾਂ ਅੱਛਾ ਤੇ ਉਹਨਾਂ ਚ ਹੀ ਉਹ ਅੱਛਾ ਉਹਨੂੰ ਨੁਕਸ ਹੋ ਗਿਆ ਸਾਹ ਦਮ ਦਾ ਹਾਂ ਤੇ ਉਹ ਫਿਰ ਉਹਨਾਂ ਰਿਟਾਇਰ ਹੋ ਗਿਆ। ਉਦੋਂ ਤੁਹਾਡੇ ਪਿੰਡ ਚ ਖੂਹ ਕਿੰਨੇ ਕੁ ਸਨ? ਖੂਹ ਬੜੇ ਹਨ ਸਾਡੇ ਪਿੰਡ। ਖੂਹ ਮੇਰਾ ਖਿਆਲ ਹੈ 18-20 ਖੂਹ ਹਨ। ਕਿਸੇ ਖੂਹ ਦਾ ਨਾਂ ਲਵੋ। ਖੂਹ ਖੌੜਾਂ ਵਾਲਾ, ਅੱਛਾ ਖੂਹ ਸਲਾਬੀ ਵਾਲਾ, ਹਾਂ ਖੂਹ ਮੈਰੇ ਵਾਲਾ, ਅੱਛਾ ਖੂਹ ਪੇ ਵਾਲਾ, ਅੱਛਾ ਖੂਹ ਦਿਉਲੀ ਦੇ ਰਾਹ ਵਾਲਾ, ਠੀਕ ਹੈ, ਖੂਹ ਲੰਬੜਾ ਵਾਲਾ, ਠੀਕ ਖੂਹ ਬੇਵਾਨ, ਖੂਹ ਡਾਰੇ ਵਾਲਾ। ਠੀਕ ਹੈ। ਹਾਂ ਤੇ ਜਿਹੜੇ ਇਹ ਪਾਣੀ ਪੀਣ ਵਾਸਤੇ ਹਨ ਜਾਂ ਫਸਲਾਂ ਦੇ ਇਹ ਫਸਲਾਂ ਨੂੰ ਦੇਣ ਵਾਸਤੇ ਖੂਹੀ ਬਾਗੜੀਆਂ ਵਾਲੀ ਜਿੱਥੋਂ ਪਾਣੀ ਪੀਂਦੇ ਹਾਂ। ਚਮਿਆਰਾਂ ਦੀ ਖੂਹੀ ਛੱਪੜ ਦੇ ਨਾਲ ਪਾਰ, ਅੱਗੇ ਬਾਹਮਣਾਂ ਦੀ ਖੂਹੀ ਪਿੰਡ ਦੇ ਵਿੱਚ, ਅੱਗੇ ਜਿਹੜੇ ਤਰਹਾਨ ਲੋਹਾਰ ਹਨ ਉਹ ਕਰਾੜ ਉਹਨਾਂ ਦੀ ਵੱਖਰੀ ਸੀ। ਚੜ੍ਹਦੇ ਮਾਲੇ ਡੂਮਰਾਂ ਦੇ ਮਾਸ਼ੇ ਆਖਦੇ ਨੇ ਉਹਨਾਂ ਦੀ ਸੀ। ਖੂਹੀਆਂ ਵੀ 4-5 ਹਨ। ਉਹਨਾਂ ਦੇ ਵਿੱਚ ਗੈਰ ਮੁਸਲਮਾਨ ਦੇ ਵਿੱਚ ਵੀ ਵੱਖੋ ਵੱਖ ਉਹਨਾਂ ਦੀ ਵੱਖੋ ਵੱਖ ਸਾਡੀ ਖੂਹੀ ਵੱਖਰੀ ਸੀ। ਮੁਸਲਮਾਨ ਸਾਰਿਆਂ ਦੀ ਵੱਖਰੀ ਉਹ ਦੋ ਖੂਹੀਆਂ ਸਾਡੀਆਂ ਮੁਸਲਮਾਨਾਂ ਦੀਆਂ ਵੱਖਰੀਆਂ ਦੋ ਵੀ ਮਸਾਲਾ। ਇੱਕ ਖੂਹੀ ਜਿਹੜੀ ਸੀ ਨਾ ਇਹ ਤੇ ਮਸ਼ਹੂਰ ਹਨ ਕਰਾਚੀ ਤੇ ਕਰਾਂਵੀ ਤੇ ਬਾਹਰ ਦੇ ਮੁਲਕ ਤੇ। ਕਿਹੜੀ? ਜਿਹੜੀ ਬਾਬੇ ਦੇ ਦਰਬਾਰ ਕੋਲ ਸੀ। ਇਹਦਾ ਕੀ ਨਾਂ ਸੀ? ਇਹਦੇ ਨਾਲ ਬਾਗੜੀਆਂ ਵਾਲੀ ਖੂਹੀ। ਬਾਗੜੀਆਂ ਵਾਲੀ ਖੂਹੀ। ਹਾਂ ਅੱਛਾ। ਤੇ ਪੀਰ ਮਾਨਸਾ ਸਰਕਾਰ ਦੇ ਅੱਛਾ ਮਜ਼ਾਰ ਕੋਲ। ਤੇ ਦੱਸੋ ਜਰਾ ਸਾਨੂੰ ਕਿ ਉਸ ਟਾਈਮ ਕਿੰਨੇ ਮੌਲਵੀ ਹਨ ਪਿੰਡ 'ਚ ਤੇ ਮਸੀਤਾਂ ਕਿੰਨੀਆਂ ਹਨ? ਉਸ ਟਾਈਮ ਜਿਹੜੇ ਮੌਲਵੀ ਹਨ, ਮੌਲਵੀ ਅਸੀਂ ਤੇ ਕੈਮਲਪੁਰ ਨੂੰ ਲਿਆਂਦਾ ਸੀ। ਅੱਛਾ ਕੀ ਬੜਾ ਜਵਾਨ ਸੀ, ਉਹਦੇ ਨਾਂ ਸੀ। ਤੇ ਸਾਡੇ ਪਿੰਡ ਦੇ ਇੱਕ ਗੁਣਗ੍ਰਾਮ ਮੌਲਵੀ ਹੁੰਦਾ ਸੀ, ਇੱਕ ਮਲਵਾਣਾ ਉਹਨਾਂ ਕਿਆ ਹੈ ਉਹ ਬਰਗਤ। ਅੱਛਾ ਬਰਗਤ ਉਹ ਸਾਨੂੰ ਬੱਚਿਆਂ ਨੂੰ ਸਬਕ ਦਿੰਦਾ ਰਿਹਾ। ਜਿਹੜਾ ਗੁਣਗਰਾ ਸੀ ਨਾ ਉਹ ਰੋਟੀ ਲਿਆਉਣੀ ਉਹਨਾਂ ਘਰਾਂ ਚੋਂ ਤੇ ਕੋਈ ਉਦੋਂ ਦੀ ਜੀ ਨੁਕਸਾਨ ਹੋਣਾ ਜਾਂ ਫੌਤ ਹੋਣਾ ਤੇ ਉਹਨੂੰ ਨਵਾਲਣਾ ਉਹਨੂੰ। ਅੱਛਾ ਉਹ ਇੰਨਾ ਕੰਮ ਕਰ ਉਹਨੂੰ ਦੋ ਹਨ ਮੌਲਵੀ ਸਾਡੇ ਪਿੰਡ। ਇੱਕ ਪੜਾਈ ਬੱਚੇ ਨੂੰ ਕਰਾਂ ਬੋਲਦਾ ਰਿਹਾ ਗੁਣ ਅੱਛਾ ਅੱਛਾ ਅੱਛਾ। ਤੇ ਤੁਹਾਡੇ ਪਿੰਡ ਕੋਈ ਸਕੂਲ ਵੀ ਆਈ ਉਸ ਟਾਈਮ? ਸਕੂਲ ਸਾਡੇ ਪਿੰਡ ਕੋਈ ਨਹੀਂ। ਤੁਹਾਨੂੰ ਵੀ ਮੌਕਾ ਨਹੀਂ ਮਿਲਿਆ ਸਕੂਲ ਜਾਣ ਦਾ? ਨਾ ਸਾਡੇ ਸਕੂਲ ਪਗਿਆੜੀ। ਅੱਛਾ ਪਗਿਆੜੀ ਜੇ 10ਵੀਂ ਚ ਬੱਚਾ ਗਿਆ ਜਹਰਵਾਲ ਜਾਂ ਮਹਾਰਾਜ ਕੇ। ਤੇ ਮਾਸ਼ਾਅੱਲਾ ਤੁਸੀਂ 80 ਸਾਲ ਤੋਂ ਤੁਹਾਡੀ ਉੱਤੇ ਉਮਰ ਹੋ ਗਈ ਹੈ। ਮੇਰਾ ਖਿਆਲ ਵੀ 80 ਤੋਂ 1 ਸਾਲ ਹੋਏ 2 ਸਾਲ ਹੋਏ 2 ਸਾਲ ਹੋਏ ਅੱਛੇ ਹੀ ਆ ਯਾਰ। ਤੇ ਦੱਸੋ ਜਰਾ ਸਾਨੂੰ ਕਿ 47 ਚ ਜਰਾ ਵਾਪਸ ਜਾਓ ਆਪਣੇ ਬਚਪਨ ਦੇ ਦੌਰ ਚ ਕਿ ਉਹ ਵਕਤ ਚੰਗਾ ਸੀ ਜਾਂ ਹੁਣ ਚੰਗਾ? ਉਹ ਜਿਹੜਾ ਵਕਤ ਸੀ ਨਾ ਉਹ ਸਾਡੇ ਬਾਰੇ ਚ ਉਹ ਚੰਗਾ। ਹੁਣ ਵੀ ਅਸੀਂ ਆਖਾਂਗੇ ਹੁਣ ਜਿਹੜੀ ਅੱਗੋਂ ਇਹ ਬਾਵਾਂ ਨਾ ਉਹਨਾਂ ਵਾਸਤੇ ਇਹ ਚੰਗਾ। ਉਹਨਾਂ ਵਾਸਤੇ ਕਿਉਂ ਚੰਗਾ? ਕੋਈ ਜਦੋਂ ਆਇਆ ਨਾ ਭੱਟੂ ਸਾਹਿਬ, ਭੱਟੂ ਨੇ ਜਦੋਂ ਬਾਹਰ ਲੋਕ ਚਾਲੂ ਹੋ ਗਏ ਨਾ ਤੇ ਮੁਲਕ ਤਰੱਕੀ ਕਰਦਾ ਗਿਆ ਲੋਕਾਂ ਨੂੰ ਪਰਵਾਹ ਨਹੀਂ ਰਹੀ। ਜਿਹੜੇ ਲੋਕ ਪੈਸੇ ਨਾਲ ਤੋਂ ਚਲੇ ਗਏ, ਕਈਆਂ ਦੇ ਭੈਣ ਭਰਾ ਵੀ ਚੰਗੇ ਨੇ ਉਹ ਵੀ ਲੈ ਜਾਂਦੇ ਨੇ, ਉਹ ਵੀ ਬਣ ਗਏ। ਜਿਹੜੇ ਮਾਤਰ ਜਿਹੇ ਹਨ ਨਾ ਜ਼ਮੀਨਾਂ ਵੀ ਥੋੜ੍ਹੀਆਂ ਹਿੰਦੂ ਨਾਲ ਹਨ ਸਾਡੇ ਤੇ ਥੋੜ੍ਹੀ ਜ਼ਮੀਨ ਸੀ ਸਾਡੀ ਕੋਈ 2-2 4-4 ਕਿੱਲੇ। ਉਹ ਅੱਗੋਂ ਅਸੀਂ ਮਾਸ਼ਾਅੱਲਾ ਬੇਵਾਜੀਆਂ ਹੁਣ ਸਾਨੂੰ ਕੋਠੇ ਪਾਉਣ ਲਈ ਜਗ੍ਹਾ ਵੀ ਨਹੀਂ ਲੱਭਦੀ। ਬਜਾਇਆ ਵੀ ਸਾਡੇ ਰਕਬਾ ਥੋੜ੍ਹਾ। ਸਿਰਫ ਉਹ ਲੋਕ ਹਨ ਜਿਹੜੇ ਉਹ ਪੜ੍ਹੇ ਲਿਖੇ ਹਨ। ਸਾਡਾ ਜੇ ਪੜ੍ਹਿਆ ਵੀ ਬੰਦਾ ਕੋਈ 8 ਜਮਾਤਾਂ ਦੇ ਮਾਸਟਰ ਲੱਗਦੇ ਹਨ। 7-8 ਜਮਾਤਾਂ ਪੜ੍ਹਦੇ ਹਨ ਮਾਸਟਰ ਲੱਗ ਜਾਂਦੇ ਹਨ। ਜਿਹੜਾ 8-9-10 ਕੀਤੀ ਉਹ ਹੈਡ ਮਾਸਟਰ ਹੁੰਦਾ ਸੀ ਵੱਡਾ। ਇਸ ਤਰ੍ਹਾਂ ਹਿਸਾਬ ਕਿਤਾਬ ਹੀ। ਹੁਣ ਤੇ 14-14 16-16 BA ਪਾਸ ਕਰ ਗਈਆਂ ਕੁੜੀਆਂ ਮੁੰਡੇ ਤੇ ਤਾਂ ਵੀ ਐਵੇਂ ਪਹੁੰਚਦੇ ਨੇ ਤੇ ਯਾਦ। ਠੀਕ ਗੱਲ ਹੈ। ਹਾਂ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਕੋਈ ਤਲੀਮ ਥੋੜੀ ਦੀ ਵੀ ਕਦਰ ਹੀ ਬਹੁਤੀ। ਤਲੀਮ ਇਹ ਹੀ ਵੀ ਅਸੀਂ ਡਰਦੇ ਹਾਂ ਪੜ੍ਹੇ ਦੇ ਭਾਵੇਂ ਅਸੀਂ ਕੁਲ ਆਊਜ਼ੂ ਬਿੱਲਾ ਕੁਲ ਹਵੱਲਾ ਜਾਂ ਦਰੂਦ ਸ਼ਰੀਫ ਆਲਮ ਸ਼ਰੀਫ ਇਹ ਪੜ੍ਹੇ ਦੇ ਹਨ ਤੇ ਸਾਨੂੰ ਡਰ ਆਉਂਦਾ ਸੀ। ਹੁਣ ਅਸੀਂ ਅੱਗੋਂ ਸਾਨੂੰ ਜਨਾਜ਼ਾ ਪੜ੍ਹੀਏ ਜਾਂ ਮਸਾਲਾ ਖਤਮ ਆਖਦੇ ਉਹ ਸਾਨੂੰ ਬਾਕੀ ਜਿਹੜਾ ਹੁਣ ਬਾਕੀ ਚੀਜ਼ਾਂ ਨੂੰ ਸਾਨੂੰ ਕੋਈ ਨਹੀਂ
ਇਹ ਲੋਕ ਹੁਣ ਜਿਹੜੇ ਤੁਹਾਡੀ ਤੇਰੀ ਉਮਰ ਚ ਨੇ ਉਹ ਪੜ੍ਹੇ ਲਿਖੇ ਲੋਕ ਨੇ ਉਹਨਾਂ ਕੋਲ ਹਰ ਇੱਕ ਚੀਜ਼ ਦੀ ਸਹੂਲਤਾਂ ਹੀ ਬੜੀਆਂ ਹੋ ਗਈਆਂ ਹਾਂ ਸਹੂਲਤਾਂ ਬੜੀਆਂ ਹੋ ਗਈਆਂ ਕਿ ਦੇਖੋ ਉਦੋਂ ਗਰਮੀ ਹੁੰਦੀ ਸੀ ਤੇ ਬਾਹਰ ਸੌਣਾ ਛੱਤ ਤੇ ਬਾਹਰ ਸੌਣਾ ਅਸੀਂ ਛੱਤ ਤੇ ਸੌਂਦੇ ਰਹੇ ਗਰਮੀ ਨੀ ਲੱਗਣੀ ਹੁਣ ਕੋਈ ਪਿੰਡ ਨਹੀਂ ਸਾਡੇ ਪਿੰਡ ਐਡਾ ਪਿੰਡ ਸੀ ਨਾਜੂ ਚੱਕ ਜਿਹਦੇ ਚ ਐਵੇਂ ਕੋਈ ਤਿੰਨਾਂ ਸ਼ਤੀਰਾਂ ਤੇ ਮਸਜਿਦ ਹੁੰਦੀ ਸੀ ਕੱਚੀ ਅੱਛਾ ਫਿਰ ਉਹ ਲਿਆਂਦੀਆਂ ਨਿੱਕੀਆਂ ਇੱਟਾਂ ਹੁੰਦੀਆਂ ਹਨ ਛੋਟੀਆਂ ਪਹਿਲਾਂ ਛੋਟੀ ਇੱਟ ਹੁੰਦੀ ਐਵੇਂ ਗਿੱਟ ਗਿੱਟ ਜੀ ਜੀ ਫਿਰ ਉਹ ਲਿਆ ਕੇ ਮਸਜਿਦ ਬਣਾ ਫਿਰ ਥੋੜੀ ਜਿਹੀ ਖੁੱਲੀ ਕੀਤੀ ਇਹ ਕਿਹੜੇ ਦੌਰ ਦੀ ਗੱਲ ਕਰਦੇ ਪਏ ਹੋ ਇਹ ਪੈਲੀ ਸੰਨ 47 ਦੇ ਦੌਰ ਦੇ ਅੱਛਾ ਹਾਂ ਸੰਨ 47 ਦੇ ਦੌਰ ਦੀ ਔਰ ਉਹ ਕੱਚੀ ਮਸਜਿਦ ਸੀ ਕੌਣ ਲੰਬਰਦਾਰ ਸੀ ਉਦੋਂ ਪਿੰਡ ਦਾ ਉਹ ਮੌਂਦੀ ਇੱਕ ਹੀ ਲੰਬਰਦਾਰ ਸੀ ਲੰਬਰ ਸਾਡੇ ਇੱਕ ਮੌਂਦੀ ਨਹੀਂ ਸੀ ਇੱਕ ਓਕਲੇ ਪਿੰਡ ਸੀ ਔਰ ਨਾ ਹੀ ਰਹਿਮਤ ਤੇ ਕਿੰਨੀਆਂ ਵੰਡਾਂ ਹਨ ਪੱਤੀਆਂ ਕਿੰਨੀਆਂ ਹੋ ਉਸ time? ਪੱਤੀਆਂ ਸਾਡੀਆਂ ਰਕਬਾ ਇੱਕ ਹੀ ਹੈ ਦੋਨਾਂ ਪਿੰਡ ਦਾ ਹਾਂ ਦੋਏ ਕਹਿੰਦੇ ਉਹਨੂੰ ਅਸੀਂ ਇਹ ਚੱਕ ਆਖਦੇ ਹਾਂ ਸਾਡਾ ਉੱਪਰਲਾ ਚੱਕ ਹੈ ਅੱਛਾ ਹੈਂ ਪਿੰਡ ਵੀ ਇੱਕ ਹੈ ਰਕਬਾ ਵੀ ਇੱਕ ਹੈ ਲੋਕ ਵੀ ਇੱਕ ਹੀ ਨੇ ਜ਼ਮੀਨ ਵੀ ਇੱਕ ਹੀ ਹਿੱਸਾ ਮਾਲ ਚ ਫਿਰ ਉਹ ਅੱਡੋ ਕਿਹੜੇ ਅੱਡ ਸਨ ਚ ਤੁਹਾਡੀ ਸ਼ਾਦੀ ਹੋਈ ਮੇਰੀ 65 ਤੋਂ ਮਗਰੋਂ ਕਿਹੜੇ 65 ਹੀ ਹੋ ਗਈ ਹੈ ਕਿਹੜੇ ਪਿੰਡ ਤਾਰਾਪੁਰ ਤਾਰਾਪੁਰ ਉਹ ਚਜਵਾਲ ਜਾਣ ਮਗਰੋਂ ਅੱਛਾ ਉਹ ਪਿੱਛੋਂ ਜਵਾਲ ਦੇ ਹਨ ਉਹ ਪਿਛਲੇ ਚੁੜਾ ਦੇ ਉੱਥੇ ਭੋਈ ਦੇ ਨਾਲ ਹੀ ਬਹਿ ਗਏ ਹਨ ਅੱਛਾ ਭੋਈ ਦੇ ਨਾਲ ਟਿੱਬਾ ਪਿੰਡ ਬਾਹਮਣਾ ਠੀਕ ਹੈ ਮੈਂ ਦੇਖਿਆ ਉੱਥੇ ਬਹਿ ਗਏ ਹਨ ਅੱਛਾ ਤੇ ਉੱਥੇ ਮੈਂ ਬਿਆਨ ਗਿਆ ਤੇ ਉਹਨੂੰ ਕਿੰਨੀ ਕੁ ਬਰਾਤ ਗਈ ਤੁਹਾਡੀ ਸਾਡੀ ਬਰਾਤ ਬਾਬਾ ਕੋਈ 50 ਕੁ ਬੰਦੇ ਹੋਣਗੇ ਰਾਤ ਰਹੇ ਹੋ ਨਹੀਂ ਅਸੀਂ ਦਿਨ ਤੇ ਗਿਆ ਦਿਨ ਤੇ ਅੱਛਾ ਦਿਨ ਤੇ ਗਿਆ ਪੰਡੋਰੀਆਂ ਵਾਲਾ ਰਜਾਕਾ ਸਾਡੇ ਨਾਲ ਸੀ ਅੱਛਾ ਤੇ ਕੀ ਖਿਲਾਇਆ ਸੀ ਉਹਨਾਂ ਨੇ ਤੁਹਾਨੂੰ ਬਰਾਤ ਤੇ ਉਹਨਾਂ ਦਾਲ ਚੌਲ ਹਾਂ ਤੇ ਅੱਲਾ ਤੇਰਾ ਪੜਾ ਕੇ ਘਿਓ ਤੇ ਸ਼ੱਕਰ ਪਹਿਲਾਂ ਜਾਂਦੇ ਆ ਲੱਡੂ ਅੱਛਾ ਪਹਿਲੇ ਦਿਨ ਲੱਡੂ ਹਾਂ ਤੇ ਪਹਿਲੇ ਉਹ ਦੁੱਧ ਜਲੇਬੀ ਚਾਹ ਜਲੇਬੀ ਨਾ ਕੋਈ ਜਲੇਬੀ ਸ਼ਲੇਬੀ ਨਹੀਂ ਇਹ ਬਾਅਦ ਚੋਂ ਸ਼ੁਰੂ ਹੋਈ ਹੈ ਇਹ ਬਾਅਦ ਚ ਸਿਰਫ ਬੁੱਢੀਆਂ ਦੇ ਲੱਡੂ ਬਣਾਉਂਦੇ ਔਰ ਕੀਂਗਰੇ ਬਣਾਉਂਦੀਆਂ ਹਨ ਹਾਂ ਉਹ ਕੱਢਦਿਆਂ ਗੁੱਲਰਾ ਭੁੰਨ ਕੇ ਪਾਉਂਦੀਆਂ ਵਿੱਚ ਹਾਂ ਵਿੱਚ ਸ਼ੱਕਰ ਲਾ ਕੇ ਉਹ ਫਿਰ ਇਸ ਤਰ੍ਹਾਂ ਸਾਲੀਆਂ ਧਰ ਦੇਣੀਆਂ ਨਾ ਹਾਂ ਦੋ ਦੋ ਚਾਰ ਚਾਰ ਬੰਦੇ ਬਹਿ ਜਾਣੇ ਨਾ ਹਾਂ। ਲੱਡੂ ਅੱਗੇ ਸੁੱਟ ਛੱਡਣੇ ਨੇ ਉਹਨਾਂ ਖਾਣੇ ਜਿੰਨੇ ਖਲੋਂਦੇ ਨੇ ਠੀਕ। ਬਾਕੀ ਉਹਨਾਂ ਚੁੱਕਣੇ ਦੇ ਲਾਏ ਨੇ ਤੇ ਇਹ ਖਾਦਾ ਇੱਕੋ ਦਿਨ ਚ ਤੁਸੀਂ ਫਿਰ ਸ਼ਾਮ ਨੂੰ ਵਾਪਸ ਆ ਆ ਗਏ ਸ਼ਾਮ ਨੂੰ ਵਾਪਸ ਆ ਗਿਆ ਤੇ ਤੁਹਾਡੀ ਜਿਹੜੀ ਵੋਟੀ ਸੀ ਉਹ ਕਾਹਦੇ ਤੇ ਆਈ ਸੀ ਉਹ ਡੋਲੀ ਚ ਡੋਲੀ ਦੇ 4 ਬੰਦੇ ਹੋਏ ਮਿਸਾਲ ਡੋਲੀ ਬਣੀ 4 ਬੰਦੇ ਚੁੱਕ ਕੇ ਲਿਆਏ ਅੱਛਾ ਮੈਂ ਘੋੜੀ ਤੇ ਤੁਸੀਂ ਘੋੜੀ ਤੇ ਹੋ ਮਾਸ਼ਾਅੱਲਾ ਜੀ ਉਹ ਬੜਾ ਯਾਦਗਾਰ ਦਿਨ ਹੁੰਦਾ ਹੈ ਹਾਂ ਉਹ ਤੁਸੀਂ ਅਜੇ ਤੱਕ ਯਾਦ ਹੋਏਗਾ ਹਾਂ ਤੇ ਕਿੱਧਰ ਨੂੰ ਆਏ ਹੋ ਜ਼ਰਾ ਅਸੀਂ ਆਏ ਹਾਂ ਟਿੱਬੋਂ ਨਿਕਲ ਕੇ ਨਾ ਹਾਂ ਤੇ ਟਾਂਡੇ ਅੱਛਾ ਤੇ ਟਾਂਡਿਓਂ ਅੱਗੇ ਲੈਲੀ ਠੀਕ ਹੈ ਤੇ ਲੈਲੀਆਂ ਬਸੰਤੇ ਵੀ ਬੜੇ ਹਨ ਤੇ ਸਿੱਧੇ ਆਪਣੇ ਪਿੰਡ ਸਕਰੋੜ ਸਕਰੋਲ ਇੱਥੇ ਨਾਜੂ ਚੱਕ ਅੱਛਾ ਹਾਂ ਸਕਰੋਲ ਮੁੱਤਰ ਕੇ ਜਾਉਂ ਨਾਜੂ ਚੱਕ ਮਾਸ਼ਾਅੱਲਾ ਤੇ 65 ਦੀ ਤੁਹਾਡੀ ਸ਼ਾਦੀ ਹੋਈ ਦੀ ਹੈ ਹਾਂ ਪੈਣ ਦੇ ਵਿੱਚ ਹੀ ਹੋ ਗਈ ਸੀ ਅੱਛਾ ਅਸੀਂ ਉਧਰੋਂ ਜੰਗ ਦਾ ਵੀ ਦੌਰ ਸੀ ਨਾ ਉਦੋਂ? ਹਾਂ ਪੈਣ ਚ ਨੱਸ ਗਏ ਹਾਂ ਹੈਂ ਅੱਛਾ ਤੇ ਆਉਂਦਿਆਂ ਸਾਰੀ ਮੈਂ ਤੇ ਮੇਰਾ ਚਾਚਾ ਵੀ ਦੋਵੇਂ ਜਵਾਨ ਹਾਂ ਹਾਂ ਉਹਦਾ 1 ਮਹੀਨਾ ਪਹਿਲਾਂ ਕਰ ਛੜੇ ਸੀ ਹਾਂ ਤੇ ਮਹੀਨਾ ਕੁ ਹੋ ਗਿਆ ਆਇਆਂ ਤੇ ਮੇਰਾ ਵੀ ਹੋ ਗਿਆ ਮਗਰ ਉਦੋਂ ਅੱਧੇ ਨੇ ਟੈਂਕ ਬੜੇ ਆਏ ਹਨ ਅੱਬਾ 365 ਟੈਂਕ ਇੱਥੋਂ ਦੀ ਗਿਆ ਸੀ ਸਾਡੇ ਕੋਲ ਦੀ ਅੱਛਾ ਤੁਸੀਂ ਦੇਖਿਆ ਆਪਣੀ ਅੱਖੀਆਂ ਆਪਣੀਆਂ ਅੱਖੀਆਂ ਅਸੀਂ ਗਏ ਮਗਰੋਂ ਹਾਂ ਭਰਾਵਾ ਅੱਛਾ ਜਿਹੜੇ ਲੋਕ ਅੱਗੇ ਚੜ ਗਏ ਹਨ ਉਹਨੂੰ ਸਿੱਖਾਂ ਉਹਨਾਂ ਬਚਾਇਆ ਅਸੀਂ ਕੋਈ 60 ਜੀ ਹਾਂ ਹਾਂ ਤੇ ਟੈਂਕ ਇਸ ਤਰ੍ਹਾਂ 20 ਰੁਪਏ ਨਾਲਾ ਕਿੱਡਾ ਇਸ ਤਰ੍ਹਾਂ ਜਾਂਦੇ ਹਨ ਨਾਲਾ ਵੀ ਕ੍ਰਾਸ ਕਰ ਦਿੰਦੇ ਹਨ ਬਿਲਕੁਲ ਕਿਸੇ ਨਹੀਂ ਹਨ ਉਦੋਂ ਦੀ ਹੁੰਦੇ ਉਹਨਾਂ ਦੇ ਚੈਨ ਹੀ ਬੜੇ ਬੜੇ ਹੁੰਦੇ ਅੱਛਾ ਉਹ ਜਿਹਾ ਜਿਵੇਂ ਅਸੀਂ ਬੈਠੇ ਨਾ ਹਾਂ। ਇਹ ਮੋਰ ਚ ਨਾ ਇੱਥੇ ਅਸੀਂ ਲੰਮੇ ਪਏ ਨੇ ਅਸਲ ਮੋਚਾ ਦਿਖਾਣਾ ਨਹੀਂ ਇਸ ਤਰ੍ਹਾਂ ਲੰਮੇ ਪਏ ਨੇ ਤੇ ਉਹਨਾਂ ਦੇਖ ਲਿਆ ਨਾ ਟੈਂਕ ਚ ਬਿਆ ਬੰਦੇ ਬਵੇ ਕਰਨ ਉਹਨਾਂ ਫੈਲ ਮਾਰਨਾ ਹੈ ਚੜੀਏ ਪਰਲੇ ਬੰਨੇ ਹਾਂ ਉਹ ਸਾਡਾ ਧਿਆਨ ਆਉਣ ਨੂੰ ਨਾ ਹਾਂ ਤੇ ਸੁਰਸਣੀਆਂ ਜ਼ਮੀਨ ਚ ਚੱਲੀਆਂ ਅਸੀਂ ਉੱਠ ਕੇ ਨੱਠ ਪੈਣਾ ਉਹ ਸਾਨੂੰ ਇਸ ਤਰ੍ਹਾਂ ਕਰਦੇ ਹਨ ਅੱਛਾ ਅਸਾਂ ਡਰਾ ਕੇ ਨਸਾਂਦੇ ਆ ਹਨ ਨਸਾਂਦੇ ਆ ਮਾਰਦੇ ਨਹੀਂ ਹਨ ਅੱਛਾ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਹਾਂ ਇਹ ਸਾਡੇ ਬਾਰੇ ਚ ਹੈ ਨਹੀਂ ਠੀਕ ਹੈ ਅਸੀਂ ਸਵਾਂਕੀ ਖਾਂਦੇ ਹਾਂ ਹਾਂ ਕਣਕ ਖਾਂਦੇ ਹਾਂ ਮਸਰ ਜੌਂ ਖਾਂਦੇ ਹਾਂ ਹੈਂ ਹਾਂ ਚਣੇ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੇ ਚੌਲ ਚੂਲ ਨੇ ਸਵਾਬ ਨਾਲ ਹੀ ਖਾਂਦੇ ਕਿੰਨੀ ਕੁ ਕਣਕ ਹੋਈ ਸੀ 1 ਕਿੱਲੇ ਕਣਕ ਕੁਛ ਵੀ ਨਹੀਂ ਖੂਬ ਬਾਂਦੇ ਕਿੰਨੇ ਕੁ ਪੈਲੀ ਗਿੱਲੀ ਕਰਨੀ ਹੁੰਦੀ ਆ ਹਾਂ ਪੈਲੀ ਆਪਣੀ ਉਹ ਨਹੀਂ ਕਿਸੇ ਦੀ ਕੋਈ 4 ਕਿੱਲੇ ਬਾਣੀ 2 ਕਿੱਲੇ ਉਹ ਸਿੰਜਾ ਹੋਣਾ ਨਹੀਂ ਹੋਣਾ ਤੇ ਸੁੱਕੀ ਕੇ ਸੁਹਾਗੇ ਮਾਰ ਬਰੀਕ ਕਰਦਿਆਂ ਰਹਿਣਾ ਬੀਜ ਪਾਣਾ 2 ਟੋਪੇ ਦੇ ਕਨਾਲ ਦਾ ਬੀਜ ਪਾਉਂਦੇ ਰਹੇ ਅੱਛਾ ਬਸ ਹੁਣ ਤੇ ਚੌਧਰੀ ਸਾਹਿਬ 1.25 ਮਣ 1.5 ਮਣ ਬੀਜ ਪਾਉਂਦੇ ਨੇ ਕਿੱਲੇ ਦਾ ਆਹਾ ਅਸੀਂ ਉਹਨੂੰ ਸਾਰਾ ਕਿੱਲੇ ਦਾ 8 ਡਲੋਪੇ ਬੀਜ ਪਾਉਂਦੇ ਰਹੇ ਹਾਂ ਹੈਂ ਠੀਕ ਮਸਾਲਾ ਦੋ ਬੱਟੀ ਪਾਉਂਦੇ ਰਹੇ ਟੋਪਾ ਕਨਾਲ ਦਾ ਹੈ ਕਿੱਲੇ ਦੇ ਉਹ ਕਿੱਲੇ ਦੇ ਅਸੀਂ ਬੜੀ ਭਰੀ ਹੋਈ ਨਾ 100-150 ਭਰੀ ਹੋਣੀ
ਅੱਛਾ ਉਹ ਹੁਣ ਤੇ ਲੋਕ ਮਿਲਦੇ ਨਹੀਂ ਨਾ, ਅਸੀਂ ਦੂਰੋਂ ਪਾਉਂਦਾ ਸੀ ਤੇ ਵੱਟੀ ਜਿਹੜਾ ਹਾਂ ਉਹ ਮਿਲਣਾ। ਉਹ ਬੜੀ ਕਣਕ ਹੋਣੀ, ਬੜੀ ਜੋਗ ਬਾਣੀ ਤੇ 300 ਦੂਰੋਂ ਪਾ ਜਾਣਾ, 350 ਹੋ ਜਾਣਾ। ਇਹ ਕਿੱਲੇ ਦਾ ਨਹੀਂ ਸਾਰੀ ਜਿਹੜੀ ਬਾਈ ਦੀ ਹੋਣੀ ਅੱਛਾ ਕਿ ਅੰਤ ਤੇ ਫੜਿਆ ਨਾਲ ਤੇ ਗੰਧ ਰਿਹਾ ਮਹੀਨਾ ਗੰਧਿਆ ਰਹਿਣਾ, ਫਿਰ ਉਹਨੂੰ ਪਲਾਣਾ, ਫਿਰ ਉਹ ਘਰ ਆਉਣੀ। ਉਹ ਅੱਜ ਦੀ ਕਣਕ ਹੋਣੀ, ਜੇ 3 ਮਾਣੀਆਂ ਆਈ ਤੇ 3 ਕਿਸੇ ਨੂੰ ਵੀ ਜਾਂਦੀ, ਅਸੀਂ 100 ਦੂਰੋਂ ਆਪਣੇ ਮਾਣੀਆਂ ਆ ਜਾ। ਅੱਛਾ ਅੱਛਾ ਹਾਂ ਹੁਣ ਤੇ ਭਰਾ ਕਿਲੋ ਇਹਨਾਂ ਦੇ ਬੱਟੀਆਂ ਨੇ ਲੱਟਰ ਬੱਟੇ, ਸਾਨੂੰ ਪਤਾ ਹੀ ਨਹੀਂ। ਤੇ ਉਸ ਟਾਈਮ ਅਗਰ ਕੋਈ ਪਿੰਡ 'ਚ ਬਿਮਾਰ ਹੋ ਜਾਂਦਾ ਸੀ ਤੇ ਉਹ ਕੀ ਕਰਦੇ ਰਹੇ? ਉਦੋਂ ਜੀ ਸਾਡੇ ਕੋਲ ਇੱਥੇ ਮਾਂ ਵਾਲੀ ਸੀ ਪਗਿਆੜੀ 'ਚ, ਅੱਛਾ ਇੱਕ ਮਾਂ ਵਾਲੀ ਸੀ, ਇੱਕ ਮਾਮ ਮਸਜਿਦ ਦਾ ਸੀ, ਬੱਚੇ ਪੜ੍ਹਾਉਂਦਾ ਸੀ, ਉਹ ਵੀ ਦਵਾਈ ਦਿੰਦਾ ਸੀ। ਤੇ ਉਹ ਜਿਹੜਾ ਮਾਮ ਸੀ ਨਾ ਉਹ ਸਾਰੇ ਪਿੰਡਾਂ 'ਚ ਦਵਾਈ ਦਿੰਦਾ ਰਿਹਾ, ਕਿੱਕਰਾਂ ਬੀੜਿਆਂ ਵਾਂਗੂ ਬੀੜੇ। ਅੱਛਾ ਕਿਸੇ ਨੂੰ ਐਵੇਂ ਸਵਾਹ ਨਹੀਂ ਹੁੰਦੀ, ਐ ਕੁਚਲਾ ਨਹੀਂ, ਉਹ ਐਵੇਂ ਰਵਾਕ ਵਿੱਚ ਉਹ ਪਾਇਓ ਕੋ ਅੱਲਾ ਵਿੱਚ ਜਾਂਦਾ, ਉਹ ਕੀ ਹੁੰਦਾ ਠੀਕ ਹੈ ਤੇ ਉਹਨਾਂ ਟੁੱਟ ਟੱਟੀ ਜਾਂਦਾ ਸੀ। ਠੀਕ ਹੈ ਜੇ ਕਿਸੇ ਨੂੰ ਤੀਸਰਾ ਤਾਪ ਚੜਿਆ ਤੇ ਨਹੀਂ ਟੁੱਟਣਾ, ਬਾਬੇ ਦੇ ਦਰਬਾਰ ਠੀਕਰੀ ਪਾਣੀ ਅੱਛਾ ਤੇ ਜਿਵੇਂ ਰਾਤੀ ਦਾਦੀਆਂ ਸਾਡੀਆਂ ਰੋਲ ਪਕਾ ਕੇ ਦੇਣਾ, ਉਹ ਬੰਡਣਾ ਤੇ ਬਾਹਰ ਟੁੱਟ ਜਾਣਾ। ਐਸਾ ਹਿਸਾਬ ਕਿਤਾਬ ਸੀ।